ਇਹ ਵੀਡੀਓ ਜ਼ਰਾ ਗੌਰ ਨਾਲ ਵੇਖਣਾ। ਅੱਛਾ, ਅੱਜ ਸਾਡਾ ਇਸ ਸਟੇਸ਼ਨ 'ਤੇ ਆਉਣ ਦਾ ਮਕਸਦ ਇਹ ਵੇ ਕਿ ਇੱਕ ਸਿੱਖ ਬਜ਼ੁਰਗ ਨੇ ਕਿਲ੍ਹਾ ਸਤਾਰ ਸ਼ਾਹ ਵੇਖਣ ਦੀ ਖੁਆਇਸ਼ ਦਾ ਇਜ਼ਹਾਰ ਕੀਤਾ ਸੀ। ਉਹਨਾਂ ਆਖਿਆ ਸੀ ਕਿ ਅਸੀਂ ਕਿਲ੍ਹਾ ਸਤਾਰ ਸ਼ਾਹ ਰੇਲਵੇ ਸਟੇਸ਼ਨ ਤੋਂ 1947 ਵੇਲੇ ਆਪਣੇ ਫੈਮਿਲੀ ਦੇ ਨਾਲ, ਖਾਨਦਾਨ ਦੇ ਨਾਲ ਐਸੇ ਪਲੇਟਫਾਰਮ ਤੋਂ, ਜਿਹੜਾ ਮੇਰੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ, ਟ੍ਰੇਨਾਂ ਲੈ ਕੇ ਤੇ ਲਾਹੌਰ ਆਏ ਸਾਂ, ਤੇ ਲਾਹੌਰ ਤੋਂ ਫਿਰ ਅੰਮ੍ਰਿਤਸਰ ਅਸੀਂ ਅਟਾਰੀ ਦੇ ਰਸਤੇ ਚਲੇ ਗਏ ਔਰ ਕਦੀ ਮੁੜ ਆਪਣੇ ਪਿੰਡਾਂ ਨੂੰ ਵਾਪਸ ਨਹੀਂ ਆ ਸਕੇ। ਇਹ ਜਨਾਬ ਜਦੋਂ ਬਜ਼ੁਰਗਾਂ ਨੇ ਇੰਡੀਆ ਦੇ ਵਿੱਚ ਇੱਕ YouTube ਚੈਨਲ ਨੂੰ ਇੰਟਰਵਿਊ ਦਿੱਤਾ, ਤੇ ਮੈਂ ਹਮੇਸ਼ਾ ਦੀ ਤਰ੍ਹਾਂ ਕੋਸ਼ਿਸ਼ ਕੀਤੀ ਕਿ ਬਾਬਾ ਜੀ, ਮੈਂ ਤੁਹਾਨੂੰ ਵੀਜ਼ਾ ਦੇਣ ਦੀ ਪੋਜੀਸ਼ਨ ਵਿੱਚ ਨਹੀਂ, ਮੈਂ ਕੋਈ ਨੇਤਾ ਨਹੀਂ ਹੈਗਾ, ਕੋਈ ਹੁਕਮਰਾਨ ਨਹੀਂ ਹੈਗਾ, ਲੇਕਿਨ ਮੇਰੇ ਕੋਲ ਕੈਮਰਾ ਹੈ, ਮੇਰੇ ਕੋਲ ਟੀਮ ਹੈ, ਤੇ ਮੈਂ ਤੁਹਾਨੂੰ ਉਹ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦੇਣਾ ਵਾ ਜਿੱਥੋਂ ਕਦੀ ਤੁਹਾਡੇ ਬਜ਼ੁਰਗ ਸਫ਼ਰ ਕਰਦੇ ਹੁੰਦੇ ਸਨ। ਤੁਸੀਂ ਆਪਣੇ ਮਾਂ-ਬਾਪ ਦੇ ਨਾਲ ਕਿਤੇ ਆਉਂਦੇ ਜਾਂਦੇ ਸੋ ਤੇ ਐਸੇ ਸਟੇਸ਼ਨ ਤੋਂ ਗੱਡੀ ਫੜਦੇ ਹੁੰਦੇ ਸੋ। 1947 ਦੀਆਂ ਯਾਦਾਂ ਵਾਲਾ ਇਹ ਸਟੇਸ਼ਨ ਅੱਜ ਤੁਹਾਨੂੰ ਵਿਖਾਲ ਲਿਆ। ਇਹ ਜਨਾਬ ਇਸ ਸਟੇਸ਼ਨ ਦੀ ਉਹੀ ਪੁਰਾਣੀ ਅੰਗਰੇਜ਼ ਦੌਰ ਦੀ ਬਣੀ ਖੂਬਸੂਰਤ ਔਰ ਬੜੀ ਹੀ ਵੈਲ ਮੇਨਟੇਨਡ ਬਿਲਡਿੰਗ ਹੈਗੀ ਹੈ, ਜਿਹੜੀ ਤੁਹਾਨੂੰ ਅੰਦਰੋਂ ਵੀ ਵਿਖਾਲਾਂਗੇ, ਟਿਕਟ ਘਰ ਵੀ ਵਿਖਾਲਾਂਗੇ ਔਰ ਮੁਸਾਫਰਖਾਨਾ ਵੀ ਵਿਖਾਲਾਂਗੇ। ਠੀਕ ਹੈ ਨਾ, ਤੁਸੀਂ ਵੀਡੀਓ ਨਾਲ ਜੁੜੇ ਰਹਿਣਾ ਹੈ। ਬਾਬਾ ਜੀ ਲੱਖਾ ਸਿੰਘ ਉਹਨਾਂ ਦਾ ਨਾਂ ਸੀ। ਉਹਨਾਂ ਆਖਿਆ ਕਿ ਜਦੋਂ 1947 ਦੇ ਹੱਲੇ ਹੋਏ ਔਰ ਹੰਗਾਮੇ ਸ਼ੁਰੂ ਹੋ ਗਏ ਤੇ ਅਸੀਂ ਪਾਕਿਸਤਾਨ ਛੱਡ ਕੇ ਇੰਡੀਆ ਨਹੀਂ ਸੀ ਆਉਣਾ, ਲੇਕਿਨ ਫਿਰ ਜਦੋਂ ਸਾਨੂੰ ਰੌਲਾ ਪਤਾ ਲੱਗ ਗਿਆ ਨਾ ਕਿ ਹਾਲਾਤ ਖ਼ਰਾਬ ਹੋ ਗਏ ਨੇ, ਦੋਵਾਂ ਪਾਸਿਓਂ ਮਾਰਕਟਾਈ ਸ਼ੁਰੂ ਹੋ ਗਈ ਹੈ, ਤੇ ਫਿਰ ਸਾਡੇ ਪਿੰਡ ਵਾਲਿਆਂ ਨੇ ਫੈਸਲਾ ਕੀਤਾ ਕਿ ਪਿੰਡ ਛੱਡਣਾ ਹੀ ਪੈਣਾ ਹੈ। ਤੇ ਅਸੀਂ ਇਸ ਸਟੇਸ਼ਨ 'ਤੇ ਆ ਕੇ ਬਹਿ ਗਏ, ਤੇ ਇੱਥੇ ਬਹੁਤ ਸਾਰੇ ਹੋਰ ਵੀ ਲੋਕ ਮੌਜੂਦ ਹੈਗੇ ਸਨ। ਤੇ ਅਸੀਂ ਇੱਥੋਂ ਫਿਰ ਜਿਹੜੀ ਕਿ ਟ੍ਰੇਨ ਸੀ ਲੋਕਲ, ਜਿਹੜੀ ਵੀ ਚੱਲਦੀ ਸੀ, ਕਾਲਾ ਇੰਜਨ ਉਹਦਾ ਹੁੰਦਾ ਸੀ, ਸਟੀਮ ਵਾਲਾ, ਭਾਪ ਵਾਲਾ, ਉਹਦੇ 'ਤੇ ਬੈਠੇ, ਉਹਦੇ 'ਤੇ ਰਸ਼ ਬੜਾ ਸੀ। ਤੇ ਅਸੀਂ ਫਿਰ ਬੜੀ ਮੁਸ਼ਕਿਲਾਂ ਦੇ ਨਾਲ ਪਹਿਲਾਂ ਆਪਣੀਆਂ ਜ਼ਨਾਨੀਆਂ ਨੂੰ ਅੰਦਰ ਵਾੜਿਆ ਟ੍ਰੇਨ ਦੇ, ਤੇ ਫਿਰ ਅਸੀਂ ਵੜੇ। ਤੇ ਇਹ ਜਿਹੜਾ ਮੁਸਾਫਰਖਾਨਾ ਹੈ ਨਾ, ਇਹ ਜਨਾਬ ਲੋਕਾਂ ਦੇ ਨਾਲ ਭਰਿਆ ਹੋਇਆ ਸੀ ਔਰ ਹਰ ਕੋਈ ਪਰੇਸ਼ਾਨ ਚਿਹਰੇ ਨਾਲ ਇੱਥੇ ਬੈਠਾ ਸੀ। ਬਹੁਤੇ ਮਾਈਆਂ, ਬਾਬੇ ਤੇ ਯਾਣੇ ਸਨ ਉਹਨਾਂ ਦੇ। ਅੱਛਾ, ਇਹ ਮੁਸਾਫਰਖਾਨੇ ਦੇ ਵਿੱਚ ਨਾ ਇਹ ਪਾਣੀ ਰੱਖਣ ਲਈ ਘੜੇ ਬਣੇ ਨੇ। ਆ ਦੇਖੋ ਨਾ ਤੁਸੀਂ, ਇੱਥੇ ਘੜਾ ਹੁੰਦਾ ਸੀ, ਇਹਦੇ ਉੱਤੇ ਇੱਕ ਇੱਥੇ ਹੁੰਦਾ ਸੀ, ਇਹ ਟੋਇਆ ਜਿਹਾ ਬਣਿਆ ਤਾਂ ਕਿ ਜਿਹੜਾ ਘੜਾ ਹੈ ਨਾ, ਮਟਕਾ, ਉਹ ਰਿੜੇ ਨਾ। ਤੇ ਇਹ ਸਾਹਮਣੇ ਹੁਣ ਟਿਕਟ ਘਰ ਤੁਹਾਨੂੰ ਵਿਖਾ ਲਿਆ ਦੀ ਕੀ ਹਾਲਤ ਹੈ, ਜਿੱਥੋਂ ਕਦੀ ਬਜ਼ੁਰਗ ਟਿਕਟਾਂ ਲੈਂਦੇ ਸਨ ਲਾਹੌਰ ਦੀਆਂ, ਸ਼ੇਖੂਪੁਰੇ ਦੀਆਂ, ਹਾਂਜੀ, ਫੈਸਲਾਬਾਦ ਦੀਆਂ। ਇਹ ਲਾਹੌਰ ਤੋਂ ਫੈਸਲਾਬਾਦ ਜਿਹੜਾ ਮੇਨ ਰੂਟ ਹੈ, ਉਸ ਰੇਲਵੇ ਸਟੇਸ਼ਨ ਜਿਹੜਾ ਨਾ, ਉਸ ਰੂਟ 'ਤੇ ਆ ਰੇਲਵੇ ਸਟੇਸ਼ਨ ਵਾਕਿਆ ਹੈ। ਉਹ ਹੈ ਘੱਟਾ, ਵੇਖੋ ਜੀ, ਓਏ ਹੋਏ ਹੋਏ। ਇਹ ਹੁਣ ਅਰਸਾ ਦਰਾਜ਼ ਤੋਂ ਸਟੇਸ਼ਨ ਜਿਹੜਾ ਨਾ ਇਹ ਬੰਦ ਹੈ। ਇੱਥੋਂ ਦੀ ਟ੍ਰੇਨਾਂ ਗੋਲੀ ਦੀ ਰਫ਼ਤਾਰ ਨਾਲ ਗੁਜ਼ਰ ਜਾਂਦੀਆਂ ਨੇ, ਲੇਕਿਨ ਖਲੋਂਦੀਆਂ ਨਹੀਂ। ਉਹੀ ਟ੍ਰੇਨ ਇੱਥੇ ਖੜੀ ਹੁੰਦੀ ਹੈ ਜਿਹਨੂੰ ਕੋਈ ਕ੍ਰਾਸਿੰਗ ਕਰਨੀ ਹੋਏ। ਤੇ ਇਹ ਇਹਦਾ ਬਾਹਰ ਐਗਜ਼ਿਟ ਪੁਆਇੰਟ ਜਾਂ ਐਂਟਰੀ ਪੁਆਇੰਟ, ਇੱਥੇ ਕਿਸੇ ਦੌਰ 'ਚ ਟਾਂਗੇ ਖਲੋਂਦੇ ਹੁੰਦੇ ਸਨ ਔਰ ਲੋਕ ਪੈਦਲ ਜਾਂ ਟਾਂਗਿਆਂ 'ਤੇ ਜਾਂ ਸਾਈਕਲਾਂ 'ਤੇ ਆਪਣੇ ਪਿੰਡਾਂ ਨੂੰ ਟੁਰ ਜਾਂਦੇ ਹੁੰਦੇ ਸਨ ਟ੍ਰੇਨ ਤੋਂ ਲੱਥ ਕੇ। ਤੇ ਇਹ ਜਨਾਬ ਉਹਦਾ ਬਾਹਰ ਮੁਸਾਫਰਖਾਨੇ ਦਾ ਮੇਨ ਵਿਊ ਤੁਹਾਨੂੰ ਵਿਖਾ ਰਿਹਾ। ਰੇਲਵੇ ਸਟੇਸ਼ਨ ਕਿਲ੍ਹਾ ਸਤਾਰ ਸ਼ਾਹ, ਇਹ ਕਿਲ੍ਹਾ ਸਤਾਰ ਸ਼ਾਹ ਰੇਲਵੇ ਸਟੇਸ਼ਨ ਸ਼ਾਦਰਾ ਔਰ ਕਿਲ੍ਹਾ ਸ਼ੇਖੂਪੁਰਾ ਉਹਨਾਂ ਦੇ ਵਿਚਕਾਰ ਹੈ। ਯਾਨੀ ਕਿ ਇਹ ਸਟੇਸ਼ਨ ਤੋਂ ਲੈਫਟ ਸਾਈਡ 'ਤੇ ਛੋਟਾ ਜਿਹਾ ਇੱਕ ਸਟੇਸ਼ਨ ਹੈ ਔਰ ਉਸ ਤੋਂ ਬਾਅਦ ਸ਼ਦਰਾ, ਤੇ ਜਦਕਿ ਰਾਈਟ ਸਾਈਡ ਯਾਨੀ ਕਿ ਫੈਸਲਾਬਾਦ ਸਾਈਡ 'ਤੇ ਅੱਗੇ ਚੀਚੋ ਕੀ ਮੱਲੀਆਂ ਔਰ ਇੱਕ ਹੋਰ ਸਟੇਸ਼ਨ ਹੈ ਛੋਟਾ ਜਿਹਾ। ਉਸ ਤੋਂ ਬਾਅਦ ਫਿਰ ਕਿਲ੍ਹਾ ਸ਼ੇਖੂਪੁਰਾ ਸ਼ਹਿਰ ਆ ਜਾਂਦਾ। ਤੇ ਇਹ ਮੇਨ ਲਾਈਨ ਹੈ, ਕਰਾਚੀ ਵਾਲੀਆਂ ਗੱਡੀਆਂ ਇੱਥੋਂ ਦੀ ਗੁਜ਼ਰਦੀਆਂ ਨੇ, ਫੈਸਲਾਬਾਦ ਵਾਲੀਆਂ ਗੁਜ਼ਰਦੀਆਂ ਨੇ ਔਰ ਮੁਸਾਫਰਾਂ ਨੂੰ ਨਾ ਕੋਈ ਇੱਥੇ ਟ੍ਰੇਨ ਲਾਂਦੀ ਹੈ ਤੇ ਨਾ ਝੁਕਦੀ ਹੈ। ਲੇਕਿਨ ਇਹ 3 ਲਾਈਨਾਂ ਬਣੀਆਂ ਨੇ ਇੱਥੇ, 1 2 ਤੇ ਇੱਕ ਹੈ ਪਿੱਛੇ 3 ਨੇ ਔਰ ਇੱਕ ਹੈ ਪਲੈਟਫਾਰਮ ਤੋਂ ਦੂਸਰੀ ਸਾਈਡ 'ਤੇ ਵੀ ਹੈਗੀ। ਟੋਟਲ 3 ਪਲੈਟਫਾਰਮ ਨੇ, ਇੱਕ ਇਹ ਜਿਹੜਾ ਜਿੱਥੇ ਮੈਂ ਖੜਾ ਵਾਂ, ਠੀਕ ਹੈ ਨਾ, ਦੂਸਰਾ ਹੈ ਔਰ ਤੀਸਰਾ ਦੂਸਰੀ ਸਾਈਡ ਦੇ ਉੱਤੇ। ਤੇ ਇਹ ਇਹਦੀ ਖੂਬਸੂਰਤ ਇਮਾਰਤ ਦਾ ਵਿਊ, ਕਿਆ ਬਾਤ ਹੈ ਦੋਸਤੋ। ਇਹ ਸਟੇਸ਼ਨ ਨੂੰ ਬਹੁਤ ਹੀ ਅੱਛੀ ਹਾਲਤ ਵਿੱਚ ਇਸ ਸਟਾਫ ਨੇ ਰੱਖਿਆ ਹੈ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਹੁਣ ਅੰਦਰ ਸਟੇਸ਼ਨ ਮਾਸਟਰ ਦਾ ਜਿਹੜਾ ਕਮਰਾ ਹੈ, ਉਹਦੇ ਅੰਦਰੋਂ ਕੁਝ ਪੁਰਾਣੀਆਂ ਚੀਜ਼ਾਂ ਪਈਆਂ ਨੇ, ਉਹ ਤੁਹਾਨੂੰ ਵਿਖਾ ਲਾਂਗਾ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ ਜਨਾਬ ਇਹ ਜਦੋਂ ਦਾ ਸਟੇਸ਼ਨ ਬਣਿਆ ਹੈ 100 ਸਾਲ ਤੋਂ ਜ਼ਿਆਦਾ ਅਰਸਾ ਹੋ ਗਿਆ ਔਰ ਉਹ ਸਮਾਨ ਅੱਜ ਵੀ ਨਾ ਸਿਰਫ ਕਾਬਲ ਇਸਤੇਮਾਲ ਹੈ ਬਲਕਿ ਬੜੀ ਅੱਛੀ ਹਾਲਤ 'ਚ। ਇਹ ਛੱਤਾਂ ਨਵੀਆਂ ਨੇ,
ਇਹ ਛੱਤਾਂ ਇਹਨਾਂ ਨੇ ਚੇਂਜ ਕੀਤੀਆਂ ਸਨ ਬਰਾਮਦੇ ਦੀਆਂ, ਲੇਕਿਨ ਇਹ ਦੀਵਾਰਾਂ ਇਹ ਮਿਹਰਾਬੀ ਜਿਹੜੇ ਦਰਵਾਜ਼ੇ ਨੇ ਉਹ ਹੀ ਨੇ। ਇਹ ਦੇਖੋ ਅੰਦਰ ਅਲਮਾਰੀਆਂ ਜਿਹੜੀਆਂ ਕਿ ਬਹੁਤ ਹੀ ਅੱਛੀ ਲੱਕੜ ਦੀਆਂ ਉਹੀ ਬਣੀਆਂ ਨੇ ਜਦੋਂ ਕਿ ਸਟੇਸ਼ਨ ਨੂੰ ਬਣਾਇਆ ਗਿਆ ਸੀ, ਜਦੋਂ ਇੱਥੇ ਹਿੰਦੂ ਸਿੱਖ ਮੁਸਲਿਮ ਵੀ ਉਹ ਕੰਮ ਜੌਬ ਕਰਦੇ ਹੋਣਗੇ, ਕੋਈ ਸਟੇਸ਼ਨ ਮਾਸਟਰ ਹੋਏਗਾ, ਕੋਈ ਘੰਟੇ ਵਾਲਾ ਹੋਏਗਾ। ਇਹ ਸਾਰੀਆਂ ਚੀਜ਼ਾਂ ਉਦੋਂ ਦੀਆਂ ਹੀ ਨੇ। ਇਹ ਸਕੇਲ ਕੰਡਾ ਇਹ ਵੀ ਉਦੋਂ ਦਾ ਹੀ ਹੈ, ਔਰ ਲਾਈਨ ਕਲੀਅਰ ਦੇਣ ਵਾਲਾ ਜਿਹੜਾ ਗੋਲ ਜਿਹਾ ਰੈਕਟ ਜਿਹਾ ਬਣਿਆ ਉਹ ਵੀ ਉਦੋਂ ਦਾ ਹੀ ਪੁਰਾਣਾ। ਅਤੇ ਸਭ ਤੋਂ ਵੱਧ ਗਿਆ ਜਿਹੜਾ ਟਿਕਟ ਘਰ ਦੇ ਅੰਦਰਲੇ ਪਾਸੇ ਟੇਬਲ ਲੱਗਾ, ਬੈਂਚ ਰਹੇ ਨੇ। ਕਿੱਥੇ ਗਏ ਲੋਕ ਦੋਸਤੋ? ਹਾਂਜੀ ਇਹ ਦੇਖੋ ਨਜ਼ਾਰਾਂ ਪਈਆਂ ਨੇ। ਮੈਂ ਆਪਣੇ ਦੋਸਤ ਡਾਕਟਰ ਕਾਸ਼ਿਫ ਬਾਜਵਾ ਔਰ ਦੂਸਰੇ ਜਿਹੜੇ ਸਨ ਅਜ਼ਹਰ ਪਸਰੂਰੀ, ਮਿਰਜ਼ਾ ਫਖਰ, ਇਹਨਾਂ ਦੇ ਨਾਲ ਜਦੋਂ ਆਇਆ ਅਤੇ ਮੈਂ ਉਹਨਾਂ ਨੂੰ ਦੱਸਿਆ ਇਹਦਾ ਕਿ ਇਹ ਵੀਡੀਓ ਬਣਾਉਣ ਦਾ ਮਕਸਦ ਕੀ ਹੈ, ਤਾਂ ਕਿ ਉਹਨਾਂ ਨੂੰ ਪਤਾ ਚੱਲ ਸਕੇ, ਕਿਉਂਕਿ ਉਹਨਾਂ ਦੀ ਫੀਲਡ ਨਹੀਂ ਹੈਗੀ, ਲੇਕਿਨ ਮੇਰੇ ਨਾਲ ਸਨ। ਅਤੇ ਉਹਨਾਂ ਨੂੰ ਫਿਰ ਮੈਂ ਜਦੋਂ ਦੱਸਿਆ ਨਾ ਕਿ ਯਾਰ ਇੱਕ ਬਾਬੇ ਦੀ ਮੈਂ ਖੁਆਇਸ਼ ਪੂਰੀ ਕਰਨ ਏਡੀ ਦੂਰ ਆਇਆ ਵਾਂ। ਇਹ ਛੱਤਾਂ ਪੁਰਾਣੀਆਂ ਨੇ, ਉਹ ਅੱਗੇ ਜਿਹੜਾ ਬਰਾਮਦਾ ਦਿਖਾਇਆ ਉਹਦੀ ਛੱਤ ਨਵੀਂ ਹੈ, ਇਹ ਪੁਰਾਣੀਆਂ ਨੇ ਮਿਹਰਾਬੀ ਛੱਤਾਂ। ਜਦੋਂ ਮੈਂ ਉਹਨਾਂ ਨੂੰ ਦੱਸਿਆ ਨਾ ਕਿ ਬਾਬੇ ਦੀ ਖੁਆਇਸ਼ ਪੂਰੀ ਕਰਨ ਵਾਸਤੇ ਮੈਂ ਇਸ ਸਟੇਸ਼ਨ 'ਤੇ ਆਇਆ ਵਾਂ, ਸਪੈਸ਼ਲ ਜਾਟ ਸਟੇਸ਼ਨ ਹੈ, ਕੋਈ ਪਿੰਡ ਦੇ ਆਸ-ਪਾਸ ਨਹੀਂ ਹੈਗਾ। ਅਤੇ ਉਹ ਬੜੇ ਹੈਰਾਨ ਹੋਏ, ਕਹਿੰਦੇ ਨੇ ਬੇਗ ਸਾਹਿਬ ਕਿੰਨੀ ਮਿਹਨਤ ਵਾਲਾ ਕੰਮ ਹੈ ਜਿਹੜਾ ਤੁਸੀਂ ਕਰਦੇ ਹੋ। ਕਿਹੜਾ ਬੰਦਾ ਇੱਕ ਆਪਣਾ ਜ਼ਿਲ੍ਹਾ ਛੱਡ ਕੇ ਤੀਸਰੇ ਜ਼ਿਲ੍ਹੇ ਦੇ ਵਿੱਚ ਆਇਆ ਹੈ ਸਿਰਫ ਇੱਕ ਸਟੇਸ਼ਨ ਦੀ ਵੀਡੀਓ ਬਣਾਉਣ। ਅਤੇ ਮੈਂ ਉਹਨਾਂ ਨੂੰ ਦੱਸਿਆ ਦੋਸਤੋ ਇਹ ਮੇਰਾ ਸ਼ੌਕ ਹੀ ਨਹੀਂ, ਬਲਕਿ ਇਸ ਕੰਮ ਨੂੰ ਮੈਂ ਇਬਾਦਤ ਸਮਝ ਕੇ ਕਰਨਾ ਵਾ ਪਿਆ। ਉਹਦੀ ਰੀਜ਼ਨ ਇਹ ਵੇ ਕਿ ਜੇ ਬਾਬਾ ਕੋਈ ਮਾਈ ਕੋਈ ਮੇਰੀ ਵੀਡੀਓ ਵੇਖ ਕੇ ਆਪਣੇ ਬਜ਼ੁਰਗਾਂ ਦੇ ਘਰ ਬੂਆ ਵੇਖ ਸਕਦੇ ਨੇ, ਉਹ ਥਾਂ ਉਹ ਜਗ੍ਹਾ ਵੇਖ ਸਕਦੇ ਨੇ ਜਿੱਥੋਂ 47 ਵੇਲੇ ਉਹਨਾਂ ਦੇ ਕਦਮ ਲੱਗੇ ਸਨ, ਔਰ ਉਸ ਤੋਂ ਬਾਅਦ ਫਿਰ ਉਹ ਨਹੀਂ ਆ ਸਕੇ, ਅਤੇ ਮੈਂ ਆਪਣੇ ਕੈਮਰੇ ਦੇ ਜ਼ਰੀਏ ਅਗਰ ਉਹਨਾਂ ਨੂੰ ਵਿਖਾਲ ਦਿਆਂ ਅਤੇ ਕਿੰਨੀ ਅੱਛੀ ਗੱਲ ਹੈ। ਅਤੇ ਇਹ ਜਨਾਬ ਹੁਣ ਜਿੱਥੇ ਕਦੀ ਇੰਗਲਿਸ਼ ਉਰਦੂ ਅਤੇ ਹਿੰਦੀ 'ਚ ਵੀ ਲਿਖਿਆ ਹੁੰਦਾ ਸੀ, ਉੱਥੇ ਸਿਰਫ ਉਰਦੂ ਅਤੇ ਇੰਗਲਿਸ਼ ਦੇ ਵਿੱਚ ਲਿਖਿਆ ਹੈ। ਹਿੰਦੀ ਉਹ ਨਾ ਇੱਥੇ ਕੋਈ ਪੜ੍ਹਨ ਵਾਲਾ ਹੈ ਅਤੇ ਨਾ ਹੀ ਕੋਈ ਲਿਖਣ ਵਾਲਾ ਹੈ। ਲਿਹਾਜ਼ਾ ਅਸੀਂ ਆਪਣੇ ਸਫ਼ਰ ਨੂੰ ਜਾਰੀ ਰੱਖਿਆ, ਕਿਉਂਕਿ ਅਸੀਂ ਕਿਸੇ ਐਸੀ ਦਾਵਤ 'ਤੇ ਵੀ ਜਾ ਰਹੇ ਸਾਂ ਜਿੱਥੇ ਸਾਨੂੰ ਇਨਵਾਈਟ ਕੀਤਾ ਗਿਆ ਸੀ, ਔਰ ਅਸੀਂ ਹੁਣ ਆਪਣੀ ਮੰਜ਼ਿਲ ਦੀ ਤਰਫ ਰਵਾਂ ਦਵਾਂ ਵਾਂ। ਕੋਸ਼ਿਸ਼ ਕੀਤੀ ਹੈ ਛੋਟੀ ਜਿਹੀ ਵੀਡੀਓ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਕਵਰ ਕਰਨ ਦੀ, ਕਿਉਂਕਿ ਸਾਨੂੰ ਤੁਹਾਡੇ ਟਾਈਮ ਦਾ ਵੀ ਅਹਿਸਾਸ ਹੁੰਦਾ ਹੈ ਕਿ ਐਵੇਂ ਫਜ਼ੂਲ ਜਿਹੀ ਲੰਮੀ ਵੀਡੀਓ ਬਣਾ ਕੇ ਬੰਦਾ ਤੁਹਾਡਾ ਵਕਤ ਜ਼ਾਇਆ ਕਰੇ। ਹੁਣ ਤੁਹਾਡੇ ਅੱਗੇ ਜੋ ਰਿਕੁਐਸਟ ਹੈ ਉਹ ਇਹ ਵੇ ਕਿ ਇੱਥੇ ਜਨਾਬ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਇਹਦਾ ਲਿੰਕ ਦੋਸਤਾਂ ਨੂੰ ਗਰੁੱਪਾਂ 'ਚ ਸ਼ੇਅਰ ਕਰ ਦਿਆ ਕਰੋ, ਤਾਂ ਕਿ ਇਹੋ ਜਿਹੀ ਜਿਹੜੀ ਬਜ਼ੁਰਗਾਂ ਦੀਆਂ ਯਾਦਾਂ ਵਾਲੀ ਵੀਡੀਓ ਹੈ ਅਗਰ ਉਹਨਾਂ ਤੱਕ ਨਹੀਂ ਆ ਰਹੀ ਤਾਂ ਚਲੋ ਤੁਹਾਡੇ ਲਿੰਕ ਸ਼ੇਅਰ ਕਰਨ ਨਾਲ ਪਹੁੰਚ ਜਾਏ। ਅਤੇ ਅੱਜ ਜਨਾਬ ਇਸ ਸਟੇਸ਼ਨ 'ਤੇ ਆ ਕੇ ਬੜਾ ਇੱਕ ਅਜੀਬ ਜਿਹਾ ਫੀਲ ਹੋਇਆ ਹੈ ਕਿ ਕਾਸ਼ ਉਹ ਬਾਬੇ ਨੂੰ ਕਦੀ ਵੀਜ਼ਾ ਮਿਲ ਜੇ ਇੱਥੇ ਆ ਜੇ ਔਰ ਆ ਕੇ ਤੇ ਵੇਖ ਲੈ। ਲੇਕਿਨ ਉਹਦੀ ਉਮਰ ਬੜੀ ਹੋ ਗਈ ਹੈ ਨਾ, ਕਿਉਂਕਿ ਹੁਣ 1947 ਵੇਲੇ ਵੀ ਉਹਨਾਂ ਦੀ ਉਮਰ ਕੋਈ 13 ਸਾਲ ਸੀ, 12-13 ਸਾਲ, ਅਤੇ ਹੁਣ ਫਿਰ ਸਾਰੀ ਬਾਤ ਉਹਨਾਂ ਦੀ ਉਮਰ ਜਿਹੜੀ ਨਾ ਉਹ 90 ਦੇ ਲਾਗੇ ਹੋਏਗੀ। ਅਤੇ ਇਹ ਸੀ ਅੱਜ ਦੀ ਵੀਡੀਓ ਕੈਸੀ ਲੱਗੀ ਹੈ ਤੁਹਾਡਾ ਕਮੈਂਟ ਪੜ੍ਹ ਕੇ ਮੈਨੂੰ ਆਈਡੀਆ ਹੋ ਜਾਏਗਾ। ਕਮੈਂਟ ਜ਼ਰੂਰ ਕਰਿਓ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।